व्यूअर्स वेलकम बैक फ्रॉम प्रोग्राम। सो व्यूअर्स एंड वाले सैक्शन ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੋਈ ਵੀ ਵੀਡੀਓ ਨਹੀਂ ਬਣਾ ਸਕਦਾ। ਇਸ਼ੂ ਦੇ ਉੱਪਰ ਆਪਾਂ ਅੱਡ ਪਹਿਲਿਓਂ ਤੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो मैनू याद है अपने चाइल्डहुड का और ये आलमोस्ट 1969 तक जदों पहली फिल्म जिहदे कि दरबार साहब दे अंदर दी जिहड़ी वीडियोग्राफी है जां फिल्म अलाउ कीती संत फतेह सिंह दे ज़माने च। ईवन जिहड़े आम कैमरे हुंदे सी सधारण वो दरबार साहब दी दर्शनी जोड़ी ते रखारे जांदे सी, अंदर दी कोई नहीं सी हुंदी। और उस वेले इन्हें पृथ्वी राज कपूर ने नानक नाम जहाज़ जिहड़ी फिल्म बनी वो पहली फिल्म सी जिहदे च उन्होंने अलाउ किया कि दरबार साहब दे अंदर दी जिहड़ी है फोटोग्राफी की जा सकती है। और उहदे लई उन्होंने ये रियायत की। उन्होंने जी संत फतेह सिंह भावें उहदी शक्ल नहीं दिखाई क्योंकि है भी बदसूरत सी, आलमोस्ट 300 पाउंड उहदा भार सी। और उस नूं कि जी ਜਿਹੜਾ ਜਦੋਂ ਚੱਲ ਰਿਹਾ ਹੋਏਗਾ ਅੰਦਰ ਤੇ ਜਿਹੜਾ ਉਹਨਾਂ ਦਾ ਇੱਕ ਸ਼ਬਦ ਜਿਹੜਾ ਉਹ ਵੀ ਅਸੀਂ ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਇਹ ਤੁਸੀਂ ਅਜੇ ਵੀ ਦੇਖੋਗੇ ਉਹਦੀ ਫਤਿਹ ਸਿੰਘ ਦੀ ਆਵਾਜ਼ 'ਚ। ਸੋ ਇਹ ਪਹਿਲਾ ਪਾਰਟ ਸੀ ਜਿਹੜਾ ਪਹਿਲਾ ਜਿਹਨੂੰ ਤੁਸੀਂ ਕਹਿੰਦੇ ਵੀ ਫਲੱਡ ਗੇਟ ਖੋਲ੍ਹਣ ਦੀ ਲਾਈਨ। ਪਰ ਉਸ ਤੋਂ ਬਾਅਦ ਵੀ ਅਸੀਂ ਉਸ ਲੈਵਲ ਦੇ ਉੱਤੇ ਨਹੀਂ ਕਦੇ ਵੀ ਦੇਖਿਆ ਵੀ ਜੋ ਜਿਸ ਹੱਦ ਤੱਕ ਇਹ ਪਹੁੰਚਾ ਦਿੱਤਾ। ਗੱਲ ਇਕੱਲੀ ਇਹ ਨਹੀਂ ਹੈ कि भी हुण क्योंकि शीर शासन उन्हें किया और उसका इशू बनया और उस तो बाद हुण श्रोमणी कमेटी ने फैसला लिया है कि जी उत्थे कोई भी जिहड़ी है वीडियोग्राफी नहीं हो सकती। हाँ जड़ियाँ ने क्लिक पिक्चर्स और सैल्फीज़ इन दा परिक्रमा वो लईयां जा सकदियां ताकि यादगारी होण। और इस सारे नूं गल कर लीए फोटोआं जां पिक्चरां तक जां इस बेअदबी तक ये महदूद नहीं है। ਜਿਹੜੀ ਗੱਲ ਈਵਨ ਜਦੋਂ ਅਸੀਂ 9 ਜੂਨ ਵਾਲੇ ਇਕੱਠ ਦੇ ਵਿੱਚ ਟੋਰਾਂਟੋ 'ਚ ਸੀ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਬਰੈਂਪਟਨ ਸਿਟੀ ਹਾਲ 'ਚ ਸੈਮੀਨਾਰ ਹੋਇਆ ਔਰ ਉਹਦੇ 'ਚ ਅਜਮੇਰ ਸਿੰਘ ਕਿਉਂਕਿ ਕੋ ਪੈਨਲਿਸਟ ਸਨ ਮੇਰੇ ਨਾਲ ਹਿਸਟੋਰੀਅਨ ਜਿਹੜੇ ਨੇ ਅਜੋਕੇ, ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਕਿ ਵੀ ਹੁਣ ਤੁਸੀਂ ਜਦੋਂ ਦਰਬਾਰ ਸਾਹਿਬ ਜਾਂਦੇ ਹੋ ਤਾਂ ਤੁਹਾਨੂੰ ਉਹ ਸਕੂਨ ਮਹਿਸੂਸ ਨਹੀਂ ਹੁੰਦਾ ਕਿਉਂਕਿ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਉਸ ਨੂੰ ਟੂਰਿਸਟ ਸਪਾਟ ਬਣਾ ਦਿੱਤਾ ਗਿਆ ਟੂਰਿਜ਼ਮ ਦੇ ਲਈ ਐਜ਼ ਇਫ। ਔਰ ਉਹਨਾਂ ਨੇ ਕਿਹਾ ਵੀ ਉੱਥੇ ਜਾ ਕੇ ਤੁਸੀਂ ਜੇ ਦੇਖੋ ਤਾਂ ਉਹ ਇੱਕ ਟੂਰਿਜ਼ਮ ਸਪਾਟ ਹੈ, ਉਹਦੇ ਵਿਚਲੀ ਰੂਹਾਨੀਅਤ ਜਾਂ ਦੂਸਰੇ ਨੂੰ ਕਾਫੀ ਜਿਹੜਾ ਉਹ ਜਿਹੜਾ ਇਸ ਦੇ ਨਾਲ ਧੱਕਾ ਲੱਗੇ। ਹੁਣ ਇਹ ਗੱਲ ਮੈਂ 2 ਦਿਨ ਪਹਿਲਾਂ BBC ਨੇ ਇੱਕ ਪੂਰੀ ਵੀਡੀਓ ਪੋਸਟ ਕੀਤੀ। ਹੁਣ ਬਾਰਸੇਲੋਨਾ ਸਪੇਨ ਦਾ ਬਹੁਤ ਵੱਡਾ ਥਾਂ ਹੈ, ਬਹੁਤ ਟੂਰਿਸਟ ਜਾਂਦੇ ਨੇ। ਹੁਣ ਬਾਰਸੇਲੋਨਾ ਦੇ ਲੋਕਾਂ ਨੇ 2 ਦਿਨ ਪਹਿਲੇ ਬਾਰਸੇਲੋਨਾ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਕੀਤਾ। ਉਹਨਾਂ ਨੇ ਟੂਰਿਸਟ ਦੇ ਉੱਤੇ ਉਹਨੂੰ ਵਾਟਰ ਗਨਸ ਕਿਹਾ ਗਿਆ, ਪਿਸਤੌਲਾਂ ਨੇ, ਪਾਣੀ ਉਹਨਾਂ 'ਚੋਂ ਨਿਕਲਦਾ। ਉਹ ਉਹਨਾਂ ਨੇ ਰੈਸਟੋਰੈਂਟਾਂ 'ਤੇ ਧਾਵਾ ਬੋਲਿਆ, ਪਬਲਿਕ ਪਲੇਸਿਸ 'ਤੇ ਬੋਲਿਆ, ਦੂਜਿਆਂ 'ਤੇ ਬੋਲਿਆ। ਉਹਨਾਂ ਨੇ ਕਿਹਾ ਵੀ ਗੈਟ ਆਊਟ ਆਫ ਆਵਰ ਸਿਟੀ, ਵੀ ਡੋਂਟ ਵਾਂਟ ਟੂਰਿਸਟ ਹੀਅਰ। ਤੁਸੀਂ ਸਾਡਾ ਸਭ ਕੁਝ ਖੋਹ ਲਿਆ ਹੈ ਟੂਰਿਜ਼ਮ ਦਾ। ਹੁਣ ਇੱਕ ਪਾਸੇ ਜਦੋਂ ਇਹ ਉੱਥੇ ਪ੍ਰਮੋਟ ਕੀਤਾ ਜਾਂਦਾ ਟੂਰਿਜ਼ਮ ਤੇ ਲੱਗਦਾ ਜੀ ਦੇਖੋ ਲੋਕਾਂ ਦੇ ਲਈ ਜੌਬ ਕ੍ਰੀਏਟ ਹੋਣਗੇ। ਦੂਜਾ ਬਾਰਸੇਲੋਨਾ ਹੁਣ ਵੀ ਕੋਈ ਦੇਖਣਾ ਚਾਹੇ ਤਾਂ BBC ਦੀ ਵੀਡੀਓ ਜਾ ਕੇ ਦੇਖ ਸਕਦਾ ਔਰ ਲੋਕ ਦੌੜ ਰਹੇ ਨੇ ਟੂਰਿਸਟ ਜਾਂ ਦੂਜੇ। ਉਹਨਾਂ ਨੇ ਕਿਹਾ ਵੀ ਗੈਟ ਆਊਟ ਆਫ ਹੀਅਰ, ਅਸੀਂ ਤੁਹਾਨੂੰ ਨਹੀਂ ਚਾਹੁੰਦੇ ਇੱਥੇ। ਹੁਣ ਰੀਜ਼ਨ ਵੀ ਜਦੋਂ ਤੁਸੀਂ ਕਿਸੇ ਥਾਂ ਨੂੰ ਇੱਕ ਸਿਰਫ ਟੂਰਿਜ਼ਮ ਸਪਾਟ ਦੇ ਤੌਰ ਦੇ ਉੱਤੇ ਕਰਦੇ ਹੋ, ਉਹਨਾਂ ਦਾ ਅਮਨ ਚੈਨ ਵੀ ਲੋਕਾਂ ਦਾ ਜਾਂਦਾ ਹੈ। ਉਹਨਾਂ ਦੀ ਜਿਹੜੀ ਇੱਕ ਯੂਨੀਕ ਆਪਣੀ ਇੱਕ ਖੂਬਸੂਰਤੀ ਹੁੰਦੀ ਹੈ ਉਹਨਾਂ ਦੀ ਤਹਿਜ਼ੀਬ ਦੀ, ਉਹ ਵੀ ਉੱਡ ਪੁੱਡ ਜਾਂਦੀ ਹੈ। ਔਰ ਇਹੀ ਕਾਰਨ ਹੈ ਕਿ ਈਵਨ ਜਿੱਥੇ ਜੈਨ ਮਤ ਨਾਲ ਸੰਬੰਧਿਤ ਜਾਂ ਦੂਜੇ ਉਹਨਾਂ ਦੇ ਥਾਂ ਨੇ, ਜੇ ਯੂਪੀ ਜਾਂ ਬਿਹਾਰ ਦੀ ਸਰਕਾਰ ਨੇ ਕਦੇ ਚਾਹਿਆ ਜੀ ਇਹਨੂੰ ਅਸੀਂ ਐਜ਼ ਏ ਟੂਰਿਸਟ ਸਪਾਟ ਉਹਨਾਂ ਨੇ ਕਿਹਾ ਜੀ ਬਿਲਕੁਲ ਨਹੀਂ, ਇਹ ਸਾਡੇ ਲਈ ਰੂਹਾਨੀਅਤ ਦੀ ਥਾਂ ਹੈ। ਔਰ ਦੂਜਾ ਸਾਨੂੰ ਇਹ ਬਿਲਕੁਲ ਨਹੀਂ ਲੋੜ ਕਿ ਇੱਥੇ ਕੋਈ ਸਮੋਸੇ ਖਾ ਕੇ ਤੇ ਉਹ ਕਾਗਜ਼ ਖਿਲਾਰੇ ਹੋਣ, ਅਸੀਂ ਉਹ ਨਹੀਂ ਚਾਹੁੰਦੇ। ਇਹ ਸਾਡੇ ਰਹਿਣ ਦਿਓ ਜੋ ਸਾਡੀ ਪਰੰਪਰਾ ਹੈ ਉਹਨਾਂ ਦੇ ਲਈ। ਸੋ ਗੱਲ ਇਕੱਲੀ ਇਹ ਨਹੀਂ ਹੈ ਵੀ ਇਹ ਇਸ ਲੈਵਲ ਤੱਕ ਪਹੁੰਚ ਗਿਆ ਕਿ ਵੀ ਇੱਕ ਜਿਹੜੀ ਹੈ ਉਹ ਆ ਕੇ ਉੱਥੇ ਸਿਰ ਥੱਲੇ ਕਰਕੇ ਔਰ ਯੋਗਾ ਦੇ ਨਾਂ ਥੱਲੇ ਉਹਦੀ ਬੇਅਦਬੀ ਕਰਦੀ ਹੈ।
ਕੁੱਲ ਮਿਲਾ ਕੇ ਤੁਸੀਂ ਦੇਖੋਗੇ ਕਿ ਵੀ ਇਹ ਕਿਵੇਂ ਇਹ ਸਾਰੇ ਦਾ ਰੂਪ ਰੰਗ ਬਦਲਿਆ ਜਾ ਰਿਹਾ। ਹੁਣ ਸ਼੍ਰੋਮਣੀ ਕਮੇਟੀ ਨੇ ਕਿਹਾ ਜੀ ਠੀਕ ਹੈ, ਅਸੀਂ 100 ਹੋਰ ਸੇਵਾਦਾਰ ਪ੍ਰਕਰਮਾਂ 'ਚ ਤਾਇਨਾਤ ਕਰਾਂਗੇ ਜਿਹੜੇ ਦੇਖਣਗੇ ਕਿ ਵਾਇਲੇਸ਼ਨ। ਗੱਲ ਕੱਲੀ ਇੱਕ ਇਹ ਨਹੀਂ ਹੋ ਰਹੀ। ਜੇ ਅਸੀਂ 2 ਦਿਨ ਪਹਿਲੇ ਜ਼ਿਕਰ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਨੇ ਖੁਦ ਕਿਹਾ ਵੀ ਸਿਰਫ 5% ਰੁਮਾਲੇ ਜਿਹੜੇ ਆ ਰਹੇ ਨੇ ਉਹ ਪ੍ਰੋਪਰ ਨੇ, ਬਾਕੀ ਸਟਿੰਕੀ ਨੇ ਜਿਹੜੇ ਉਹਨਾਂ ਦੇ ਵੇਸਾਈਡਰ ਵੇਚ ਰਹੇ ਨੇ। ਉੱਥੇ ਇਹ ਵੀ ਪਹਿਲਾਂ ਪ੍ਰੋਪੇਗੈਂਡਾ ਕੀਤਾ ਜਾਂਦਾ ਜੀ ਕਿ ਤੁਹਾਡੀ ਯਾਤਰਾ ਜਿਹੜੀ ਆ ਉਹ ਤਾਂ ਹੀ ਸਫਲ ਹੋਏਗੀ ਜੇ ਤੁਸੀਂ ਰੁਮਾਲਾ ਭੇਟ ਕਰੋ, ਜਿਹਦੇ 'ਚ ਬਹੁਤ ਸਾਰੇ ਉਹਨਾਂ ਦੇ ਆਪਣੇ ਇੰਟਰਸਟ ਵਾਲੇ ਜੁੜੇ ਹੋਏ ਨੇ। ਕੁਛ ਹਲਕਿਆਂ ਤੋਂ ਸਾਨੂੰ ਇਹ ਕਦੇ ਹਿੰਦੂ ਮੰਦਰਾਂ ਬਾਰੇ ਸੁਣਦੇ ਸੀ ਕਿ ਜੀ ਉੱਥੇ ਜਿਹੜਾ ਪੈਸੇ ਦੇ ਕੇ ਦਰਸ਼ਨ ਕਰਾਏ ਜਾਂਦੇ ਨੇ, ਉਹਦੀ ਲਾਈਨ ਵੱਡੀ ਲੰਬੀ ਇਹ ਲੱਗੀ ਹੈ, ਉਹ ਲਾਈਨ ਇਹ ਲੱਗੀ ਹੈ, ਤੇ ਉਹ ਵੱਖਰੇ ਲਿਜਾ ਕੇ ਜਿਹੜਾ ਉਹਨਾਂ ਦਾ ਪ੍ਰੋਪਰ ਹੈ। ਹੁਣ ਇਹ ਵੀ ਸੁਣਨ 'ਚ ਆਇਆ ਵੀ ਕਿਵੇਂ ਜਿਹੜੇ ਕੁਛ ਲੋਕ ਨੇ ਉਹ ਉੱਥੋਂ ਦੇ ਸੇਵਾਦਾਰਾਂ ਦੀ ਜਾਂ ਕਿਸੇ ਰਾਹੀਂ ਉਹਨਾਂ ਦੀ ਮੁੱਠੀ ਗਰਮ ਕਰਕੇ ਕਿ ਜੀ ਅਸੀਂ ਅਪੰਗ ਹੈ ਜਾਂ ਦੂਜੇ ਹੈ, ਜੇ ਲੰਬੀ ਲਾਈਨ 'ਚ ਐਵਰੇਜ 4-5 ਘੰਟੇ ਖਲੋਣਾ ਹੁੰਦਾ, ਜੇ 1 ਲੱਖ ਲੋਕ ਰੋਜ਼ਾਨਾ ਆਉਂਦੇ ਨੇ ਤੇ ਉਹ ਸਪੈਸ਼ਲ ਦਰਸ਼ਨ ਵਾਲਾ ਵੀ ਉਹ ਸਾਰਾ ਪਾਰਟ। ਸੋ ਓਵਰਆਲ ਹੀ ਇਹ ਦੇਖਣਾ ਹੋਏਗਾ ਕਿ ਸਾਡੇ ਲਈ ਸਾਡਾ ਜੇ ਹੁਣ ਮੱਕਾ ਹੈ ਜਾਂ ਮਦੀਨਾ ਹੈ, ਭਾਵੇਂ ਉੱਥੇ ਸਿਰਫ ਮੁਸਲਮਾਨ ਅਲਾਉਡ ਨੇ, ਪਰ ਉਹਨਾਂ ਨੇ ਬਹੁਤ ਕੁਝ ਐਸਾ ਕੀਤਾ ਜਿਸ ਦੇ ਥੱਲੇ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ। ਹੁਣ ਪਾਕਿਸਤਾਨ 'ਚ ਇੱਕ ਮੁਹਿੰਮ ਚੱਲੀ ਹੋਈ ਹੈ ਕਿ ਵੀ ਉਹ ਮੰਗਤਿਆਂ ਦੇ ਪਾਸਪੋਰਟ ਖੋਹ ਰਹੇ ਨੇ। ਹੁਣ ਕਿਉਂਕਿ ਇਹ ਆਇਆ ਕਿ ਜੀ ਮੱਕਾ ਮਦੀਨਾ ਜਿੱਥੇ ਕੋਈ ਬੈਗਰ ਨਹੀਂ, ਕਈ ਜਾਂਦੇ ਹੀ ਉੱਥੇ ਮੰਗਣ ਲਈ ਨੇ। ਉਹ ਹੱਜ ਦਾ ਆਪਣਾ ਬਣਾਇਆ, ਉਹਨਾਂ ਨੇ ਕਿਹਾ ਜੀ ਇੱਥੇ ਮੰਗਤਿਆਂ ਦਾ ਨਹੀਂ ਹੈ। ਉਹਨਾਂ ਨੇ ਪਾਕਿਸਤਾਨ ਨੂੰ ਕਿਹਾ, ਉਹਨਾਂ ਨੇ ਕ੍ਰੈਕਡਾਊਨ ਸ਼ੁਰੂ ਕੀਤਾ ਹੋਇਆ ਵੀ ਇਹਨਾਂ ਦੇ ਪਾਸਪੋਰਟ ਕੈਂਸਲ ਕਰੋ ਵੀ ਇਹ ਉੱਥੇ ਮੰਗਣ ਜਾਂਦੇ ਨੇ। ਸੋ ਜੇ ਬਾਕੀ ਧਰਮਾਂ ਵਾਲੇ ਸਾਡੇ ਲਈ ਪਾਕੀਜ਼ਗੀ ਹੈ ਹਰ ਇੱਕ ਦੇ ਆਪਣੇ ਨੇ ਕਿ ਬਈ ਕਿੰਨੇ ਹਿੰਦੂ ਮੰਦਰ ਨੇ ਜਿਨ੍ਹਾਂ 'ਚੋਂ ਕਿਸੇ ਗੈਰ ਹਿੰਦੂ ਨੂੰ ਨਹੀਂ ਵੜਨ ਦਿੰਦੇ। ਸੋ ਸਾਨੂੰ ਇਹ ਦੇਖਣਾ ਹੋਏਗਾ, ਇਹ ਇਕੱਲਾ ਇਹ ਨਹੀਂ ਹੈ ਜੀ ਤੁਸੀਂ 100 ਵਰਕਰ ਵਧਾ ਦਿੱਤਾ, ਉੱਥੇ ਸੇਵਾਦਾਰ ਜਿਹੜਾ ਕਿਸੇ ਤੋਂ ਪੈਸੇ ਫੜ ਰਿਹਾ ਹੋਏਗਾ, ਕਿਸੇ ਨੂੰ ਕਹੇਗਾ ਕੋਈ ਨਹੀਂ ਕਲਿੱਕ ਕਰ ਲੈ, ਉਹ ਫੋਟੋ ਕਲਿੱਕ ਕਰ ਰਿਹਾ ਕਿ ਵੀਡੀਓ ਕਰ ਰਿਹਾ, ਤੁਹਾਡਾ ਕੀ ਕਰ। ਸੋ ਇਹ ਓਵਰਆਲ ਸਾਨੂੰ ਇਹ ਦੇਖਣਾ ਹੋਏਗਾ ਕਿ ਵੀ ਇਸ ਸਾਰੇ ਦੇ ਨਾਲ ਕੀ ਕੁਝ ਜੁੜਿਆ ਹੋਇਆ ਹੈ। ਦਰਬਾਰ ਸਾਹਿਬ ਦੀ ਆਪਣੀ ਰੂਹਾਨੀਅਤ ਦਾ ਉਹ ਇੱਕ ਕੇਂਦਰ ਹੈ, ਉਸ ਦੀ ਇੱਕ ਆਪਣੀ ਪਵਿੱਤਰਤਾ ਹੈ, ਉਸ ਦਾ ਇੱਕ ਡਰੈਸ ਕੋਡ ਹੈ, ਉਸ ਦਾ ਇੱਕ ਪ੍ਰੋਪਰ ਚਲਨ ਹੈ। ਔਰ ਜੇ ਇਹਨੂੰ ਤੁਸੀਂ ਸਿਰਫ ਇਹੀ ਕਰਕੇ ਕਿ ਜੀ ਇਹ ਇੱਥੇ ਅਸੀਂ ਵੀ ਕਹੀਏ ਜੀ ਉਹ ਦੇਖੋ ਜੀ ਲੱਖ ਬੰਦਾ ਆ ਗਿਆ, ਇਹ ਟੂਰਿਜ਼ਮ ਸਪੌਟ ਨਹੀਂ ਹੈ। ਇਹ ਇੱਕ ਅਕਾਲ ਤਖਤ ਸਾਹਿਬ ਨੂੰ ਦੇ ਥੱਲੇ ਸਿੱਖ ਵਿਦਵਾਨ, ਧਾਰਮਿਕ ਸ਼ਖਸੀਅਤਾਂ, ਸਮਾਜਿਕ ਉਹਨਾਂ ਦਾ ਇਕੱਠ ਸੱਦ ਕੇ ਓਵਰਆਲ ਉਸ ਦੇ ਲਈ ਕੀ ਕਰਨ ਦੀ ਲੋੜ ਹੈ, ਇਸ ਤੋਂ ਬਾਅਦ ਕੋਈ ਜਿਹੜੀ ਹੈ ਸੋਲਿਡ ਨੀਤੀ ਬਣਾਉਣੀ ਚਾਹੀਦੀ ਹੈ। ਅਦਰਵਾਈਜ਼ ਇਹ ਇਵੇਂ ਹੀ ਕਦੇ ਇੱਕ ਚੀਜ਼ ਆ ਗਈ ਕਦੇ ਦੂਸਰੀ ਆ ਗਈ, ਇਹ ਆਉਣ ਵਾਲੇ ਪੀਰੀਅਡ 'ਚ ਹੋਰ ਵੀ, ਕਿਉਂਕਿ ਹਕੂਮਤ ਇਹਨੂੰ ਜਿਹੜਾ ਹੈ ਉਸਨੇ ਬਿਲਕੁਲ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਅਕਾਲ ਤਖਤ ਹੁੰਦਾ, ਤਖਤ ਦੀ ਪਰਿਕਰਮਾ ਨਹੀਂ ਹੁੰਦੀ। ਉਹਨਾਂ ਨੇ ਤੁਹਾਡਾ ਉਹ ਕੰਟਰੋਲ ਕਰਕੇ ਆਲੇ ਦੁਆਲੇ ਬਿਲਡਿੰਗਾਂ ਢਾਹ ਕੇ ਉਹਦੀ ਪਰਿਕਰਮਾ ਬਣਾ ਦਿੱਤੀ। ਫਿਰ ਇਹ ਕਿਹਾ ਜੀ ਅਸੀਂ ਇਹ ਗਲਿਆਰਾ ਖੂਬਸੂਰਤੀ ਲਈ ਬਣਾ ਰਹੇ ਹਾਂ। ਜੇ 2 ਹਫ਼ਤੇ ਪਹਿਲਾਂ ਹੀ ਖਬਰ ਸੀ ਕਿ ਬਦਬੂ ਦੇ ਉੱਥੇ ਢੇਰ ਲੱਗੇ ਹੋਏ ਨੇ ਔਰ ਮਿਊਨਿਸਪਲ ਕਮੇਟੀ ਕਹਿੰਦੇ ਜੀ ਇਹ ਪੰਜਾਬ ਟੂਰਿਜ਼ਮ ਵਾਲਿਆਂ ਦੇ ਨੇ ਫੰਡ ਦੇਣੇ ਸੀ, ਉਹਨਾਂ ਨੇ ਨਹੀਂ ਦਿੱਤੇ। ਔਰ ਦੂਸਰਾ, ਸੋ ਇਹ ਇੱਕ ਚੈਲੰਜ ਨਹੀਂ ਹੈ, ਬਹੁਤ ਸਾਰੇ ਨੇ ਔਰ ਇਹਦੇ ਉੱਤੇ ਕੰਪਰੈਹੈਂਸਿਵ ਤੌਰ ਦੇ ਉੱਤੇ ਕੋਈ ਜਿਹੜੀ ਹੈ ਉਹ ਵਰਕਆਊਟ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਆਪ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਪਹਿਲੇ ਸਾਡੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਦਵਿੰਦਰ ਸੰਧੂ ਜੀ ਵੀ ਇਸੇ ਤਰ੍ਹਾਂ, ਬਸਰਾ ਜੀ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸਿੰਘ ਸੰਧੂ ਜੀ ਵੀ ਸਾਨੂੰ ਫਤਿਹ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ, ਹਰਦੀਪ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਔਰ ਫਿਰ ਫਤਿਹ ਬੁਲਾਉਂਦੇ ਨੇ। ਦਵਿੰਦਰ ਸੰਧੂ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਬਸਰਾ ਜੀ ਕਹਿੰਦੇ ਕਿ ਵੈਰੀ ਗੁੱਡ, ਇੰਟਰਸਟਿੰਗ, ਕਹਿੰਦੇ ਨੇ ਕਿ ਡਰਾਈਵਿੰਗ ਟਰੱਕ ਨੈਵਰ ਮਿਸ ਯੂਰ ਪ੍ਰੋਗਰਾਮ। ਸਾਡੇ ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਡਾਕਟਰ ਸਾਹਿਬ, ਸਿਸਟਰ ਨੀਲਮ ਕੌਰ, you guys doing hard work and great job, ਤੁਸੀਂ ਵੀ great job ਕਰ ਰਹੇ ਹੋ। ਬਹੁਤ ਬਹੁਤ ਸ਼ੁਕਰੀਆ ਬਸਰਾ ਸਾਹਿਬ ਤੁਹਾਡੇ ਕਮੈਂਟ ਲਈ। ਸਪੀਕਰ ਤਾਂ ਉਹਨਾਂ ਨੇ ਚੁੱਕ ਕੇ ਸਾਨੂੰ ਕੁਰਸੀ ਤੇ ਬਿਠਾ ਦਿੱਤਾ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਕਮੈਂਟ। ਸੁਖਜੀਵਨ ਬੱਚੂ ਜੀ ਵੀ ਗੁੱਡ ਜੌਬ, ਕੀਪ ਇਟ ਅਪ। ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਬਲਜੀਤ ਬਰਾੜ ਜੀ ਵੀ, ਹਰਮਨ ਪੰਨੂ ਜੀ ਵੀ ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ।
ਔਰ ਪ੍ਰਭਜੋਤ ਸਿੰਘ ਕਹਿੰਦੇ ਨੇ restricting TV84 viewership on social media should be considered a part of a digital transnational repression. Please raise this matter to the US State Department if there is a law to protect against it. ਪ੍ਰਭਜੋਤ ਸਿੰਘ ਜੀ ਬਹੁਤ ਸ਼ੁਕਰੀਆ, ਤੁਸੀਂ ਬਿਲਕੁਲ ਠੀਕ ਨੁਕਤਾ ਪੁਆਇੰਟ ਆਊਟ ਕੀਤਾ ਹੈ। ਸਾਨੂੰ ਇਹਨਾਂ ਨੇ ਫਾਇਰਵਾਲ ਬਣਾ ਕੇ ਬਲੌਕ ਕੀਤਾ ਹੈ, ਸੋਸ਼ਲ ਮੀਡੀਆ ਤੇ ਵੀ ਰੈਸਟ੍ਰਿਕਟ ਕੀਤਾ ਹੈ ਜੀ। ਔਰ ਅਸੀਂ ਵੇਟ ਕਰ ਰਹੇ ਹਾਂ ਜਿਹੜੀ ਵੀ ਸਾਡੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਦੇ ਨਾਲ ਸਟੇਟ ਡਿਪਾਰਟਮੈਂਟ ਔਰ FBI ਦੇ ਨਾਲ ਮੀਟਿੰਗ ਹੋਏਗੀ ਜਿਹੜੀ ਕਿ ਹੁਣ ਡਿਊ ਹੈ। ਉਹਦੇ 'ਚ ਅਸੀਂ ਇਸ ਨੂੰ ਡਿਜੀਟਲ ਟਰਾਂਸਨੈਸ਼ਨਲ ਰਿਪਰੈਸ਼ਨ ਜਿਵੇਂ ਤੁਸੀਂ ਕਿਹਾ ਇਸ ਕੈਟਾਗਰੀ 'ਚ ਆਉਂਦਾ ਔਰ ਇਹ ਈਵਨ ਜਿਹੜੀਆਂ ਉਹਨਾਂ ਦੀਆਂ ਹਦਾਇਤਾਂ ਵੀ ਨੇ FBI ਦੀਆਂ ਇਸ ਦੇ ਉੱਤੇ ਉਹਦੇ 'ਚ ਫਿੱਟ ਬਹਿੰਦਾ ਹੈ। ਲੇਕਿਨ ਇਨ ਦਾ ਮੀਨ ਟਾਈਮ ਅਸੀਂ ਆਪਣੇ ਵਿਊਅਰਸ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਉਹ ਫਾਇਰਵਾਲ ਨੂੰ ਦੇ ਇਸ ਨੂੰ ਨੈਗੇਟ ਕਰਨ ਦੇ ਲਈ ਇਹੀ ਹੈ ਕਿ ਵੀ ਤੁਸੀਂ ਵੱਧ ਤੋਂ ਵੱਧ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਪਰਸਨਲ ਲੈਵਲ ਦੇ ਉੱਤੇ ਭੇਜੋ ਔਰ ਅਸੀਂ ਜ਼ਰੂਰ ਇਸ ਨੂੰ ਉਠਾਵਾਂਗੇ ਕਿਉਂਕਿ ਇਹ ਬਿਲਕੁਲ ਡਿਜੀਟਲ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਜੀ। ਇਹ ਸਿੰਘ ਧੰਨਵਾਦ ਕਹਿੰਦੇ ਨੇ। ਕੁਲਦੀਪ ਕੌਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਕੀਰਤ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰਨ, ਖਾਲਸਾ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਜਸਕੀਰਤ ਔਰ ਨਿਹੰਗ ਸਿੰਘ ਜੀ ਦਾ ਜਿਹੜਾ ਤੁਸੀਂ ਮੇਰੇ ਕੋਲ ਪੜ੍ਹ ਦਿਓ ਜਰਾ। ਇਹ ਕਹਿੰਦੇ ਨੇ ਇਹ ਦੋਨੋਂ ਖਚਰੀ ਜੇ ਹੱਸਦੇ ਹੋਏ ਖਚਰੀ ਜੇ ਇਹ ਜੱਫੀ ਪਾ ਰਹੇ ਨੇ ਕਿ ਅਸੀਂ ਦੋਨੋਂ ਵੱਡੇ ਕਿਲਰ ਹੈ। ਹਾਂ ਬਿਲਕੁਲ ਬਿਲਕੁਲ ਠੀਕ ਕਿਹਾ ਤੁਸੀਂ। ਮਨਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਡਾਕਟਰ ਸਾਹਿਬ। ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇਟ ਕੁਡ ਹੈਵ ਮੇਡ ਮੋਰ sense if Zelensky has addressed Modi as a killer too. ਠੀਕ ਕਿਹਾ ਤੁਸੀਂ ਰਾਜਵਿੰਦਰ ਸਿੰਘ ਜੀ, ਪਰ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਉਹ ਪੁਤਿਨ ਨੂੰ ਕਹਿਣ ਤੋਂ ਬਾਅਦ ਜਦੋਂ ਉਹਨੇ ਹਾਲਾਂ ਮੋਦੀ ਦਾ ਨਾਮ ਵੀ ਨਹੀਂ ਲਿਆ, ਲੀਡਰ ਆਫ ਦਾ ਲਾਰਜੈਸਟ ਡੈਮੋਕ੍ਰੇਸੀ ਕਿਹਾ, ਪਰ ਹੈ ਉਸੇ ਕੈਟਾਗਰੀ 'ਚ ਹੀ ਫਾਲ ਕਰਦਾ ਜੀ। ਗੁਰਵਿੰਦਰ ਜੀ ਗੁੱਡ ਮਾਰਨਿੰਗ ਕਹਿੰਦੇ ਨੇ। ਮਿਸ਼ਰਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਔਰ ਪੰਜਾਬ ਹਾਲ ਖਾਲਸਾਨ। ਪਾਲ ਸਿੰਘ ਗਰੇਵਾਲ ਜੀ ਫਤਿਹ ਬੁਲਾਉਂਦੇ ਨੇ। ਜੱਜ ਸ਼ੇਰ ਗਿੱਲ ਜੀ ਵੀ ਕਹਿੰਦੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਐਂਡ ਹਾਂਜੀ ਸਾਨੂੰ ਦੋਨਾਂ ਨੂੰ ਕਹਿੰਦੇ ਨੇ ਔਰ ਫਤਿਹ ਬੁਲਾਉਂਦੇ ਨੇ। ਜਸਵੀਰ ਸਿੰਘ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਮਰਜੀਤ ਸਿੰਘ ਸਿੰਘੋ ਜੀ ਕਹਿੰਦੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੂਵਾਦੀਆਂ ਨੇ ਅਗਨੀਵੀਰ ਭਰਤੀ ਇਜ਼ਰਾਈਲੀ ਤੋਂ ਰੂਸ ਦੀ ਫੌਜ ਵਿੱਚ ਬਲੀ ਦੇ ਬੱਕਰੇ ਬਣਾਉਣ ਲਈ ਕੀਤੀ ਹੈ। ਹਾਂ ਬਿਲਕੁਲ, ਔਰ ਇਸ ਦਾ ਕਾਫੀ ਵਿਰੋਧ ਵੀ ਹੋ ਰਿਹਾ ਵਿਦਿਨ ਵੀ, ਲੇਕਿਨ ਇਹ ਜਿਸ ਲੈਵਲ ਦੇ ਉੱਤੇ ਈਵਨ ਇਜ਼ਰਾਈਲ 'ਚ ਇਹਨਾਂ ਨੇ 1 ਲੱਖ ਦੇ ਕਰੀਬ ਬੰਦਾ ਭੇਜਿਆ ਸਮਝੌਤੇ ਤਹਿਤ ਕਿ ਜੀ ਉਹ ਫਲਸਤੀਨੀ ਲੇਬਰ ਨੂੰ ਰਿਪਲੇਸ ਕਰਨਗੇ, ਉਹ ਵੀ ਉੱਥੇ ਹੀ ਇਸਤੇਮਾਲ ਹੋ ਰਹੇ ਨੇ। ਔਰ ਰੂਸ ਦੇ ਵਿੱਚ ਤਾਂ ਹੁਣ ਸਾਹਮਣੇ ਆ ਗਿਆ ਕਿਉਂਕਿ ਫਾਈਨਲ ਸਮਝੌਤੇ 'ਚ ਇਹਨਾਂ ਨੇ ਕਿਹਾ ਕਿ ਰੂਸ ਛੱਡੇਗਾ ਜਿਹੜੇ ਉੱਥੇ ਭਰਤੀ ਕੀਤੇ ਨੇ ਤੇ ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਕੰਪਨਸੇਸ਼ਨ। ਇਹ ਫਿਊ ਡਜ਼ਨ ਨਹੀਂ ਨੇ, ਇਨ ਹੰਡਰਡਸ ਜ਼ਰੂਰ ਨੇ ਜੇ ਇਨ ਥਾਊਜ਼ੈਂਡਸ ਨਾ ਹੋਣ ਰੂਸ ਦੀ ਫੌਜ। ਕੈਨੇਡਾ ਰੀਨਿਊਅਲ ਐਨਰਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਪਾਲ ਸਿੰਘ ਗਰੇਵਾਲ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ ਫਤਿਹ ਔਰ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਕੈਨੇਡਾ ਰੀਨਿਊਅਲ ਐਨਰਜੀ ਕਹਿੰਦੇ ਪੰਜਾਬ ਫਰੀडम ਫॉर द ਬਿਗੇਸਟ ਟੈਰਰ ਆਰਗੇਨਾਈਜੇਸ਼ਨ ਇਨ ਦ ਵਰਲਡ। ਔਰ ਸ਼ਰਦਾ ਸਿੰਘ ਜੀ ਵੀ ਔਰ ਰਾਜਨਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਜਾਹਿਦ ਹੁਸੈਨ ਸਾਨੂੰ ਸਿਆਲਕੋਟ ਤੋਂ ਲਿਖਦੇ ਨੇ ਖਾਲਸਾਨ 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 ਓਨਲੀ ਵਨ ਸੋਲਿਊਸ਼ਨ ਫॉर ਸਿੱਖ ਨੇਸ਼ਨ ਵੀ ਪੰਜਾਬੀ ਪਾਕਿਸਤਾਨੀ ਫੁਲੀ ਉਹਦਾ ਮਤਲਬ ਸਪੋਰਟ ਫॉर ਖਾਲਸਾਨ ਕਹਿੰਦੇ ਨੇ। ਬਹੁਤ ਸ਼ੁਕਰੀਆ। ਮੈਂ ਰਣਬੀਰ ਸਿੰਘ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਨਵੇਂ ਕਾਨੂੰਨ ਬਣਾ ਕੇ ਇਹ ਹੁਣ ਸਿੱਖਾਂ ਨੂੰ ਬਹਾਨਾ ਲਾ ਕੇ ਜੇਲ੍ਹ 'ਚ ਭੇਜਣਾ ਚਾਹੁੰਦੇ ਨੇ, ਪਰ ਅਸੀਂ ਜ਼ੁਲਮ ਖਿਲਾਫ ਆਵਾਜ਼ ਚੁੱਕਦੇ ਰਹਾਂਗੇ। ਰਾਜ ਕਰੇਗਾ ਖਾਲਸਾ। ਔਰ ਸੁਖਦੀਪ ਸਹੋਤਾ ਵੀ ਆਰ ਵਿਦ ਯੂ, ਕੈਰੀ ਔਨ ਸਰ। ਅਸੀਂ ਸਾਰੇ ਇਕੱਠੇ ਹੀ ਹਾਂ ਔਰ ਇਸ ਦੇ ਲਈ ਸਾਂਝੀ ਜਦੋਜਹਿਦ ਹੀ ਸਾਨੂੰ ਆਪਣੀ ਮੰਜ਼ਿਲੇ ਮਕਸੂਦ ਖਾਲਿਸਤਾਨ ਤੱਕ ਪਹੁੰਚਾਏਗੀ। ਬਿਲਕੁਲ। ਜਸਪੀਰ ਸਿੰਘ ਜੀ ਫਤਿਹ ਬੁਲਾਉਂਦੇ, ਸੁਖਵਿੰਦਰ ਸਿੰਘ ਜੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਸ਼ੁਕਰੀਆ ਔਰ ਇਸ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਤ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਕਿਹਾ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।